व्यूअर्स वेलकम बैक इन अवर प्रोग्राम जी। डॉक्टर साहब साडी अगली ईमेल आई है वीर जोरावर सिंह जी दी। इन्हां दी लिखत दा विषय है पंथक दलां विच एकता। ये लिखते हैं वाहिगुरू जी का खालसा वाहिगुरू जी की फतेह। डॉक्टर साहब जी भैन नीलम कौर जी अते सारी TV 84 दी टीम दी चढ़दी कला दी अरदास करदा हां परमात्मा आप जी दी मेहनत नूं सफल करे ते साडे कोल अपना घर खालिस्तान होवे। डॉक्टर साहब आप जी नाल एक विचार साझी करनी चाहता हाँ जी। जिवें तुसीं जाणदे ही हो कि हर बार हिरदा सिख पंजाब विच किसी ना किसी जथेबंदी नाल जुड़िया होया है अते उन्हां नूं अपनी दसां नौआं दी कमाई विचों मदद भी भेजदा है। बदले विच चाहुंदा है कि पंजाब विच सिੱਖੀ दी गल होवे अते अपना घर होवे। पंजाब विच प्रमुख 3 जथेबंदियां ने श्रोमणी अकाली दल अमृतसर, श्रोमणी अकाली दल पंच प्रधानी दल खालसा जो खालिस्तान दी गल करदियां हन। पर इन्हां दा टीचा एक हुंदे होए भी ਇਹ ਇਕੱਠੀਆਂ नहीं ਹਨ। नतीजे वजों ਇਹ ਜਥੇਬੰਦੀ ਦੀ ਕਾਰਜਗੁਜ਼ਾਰੀ ਕੋਈ ਵਧੀਆ नहीं है ਅਤੇ ਬਾਹਰਲੇ ਸਿੱਖਾਂ ਵੱਲੋਂ ਭੇਜੀ ਜਾਂਦੀ ਮਦਦ ਦੇ ਕੋਈ ਸਾਰਥਿਕ ਨਤੀਜੇ नहीं ਨਿਕਲਦੇ। ਕਿੰਨਾ ਚੰਗਾ ਹੋਵੇ ਕਿ ਜੇ ਬਾਹਰ ਹਿਰਦੇ ਸਿੱਖ ਥੋੜੀ ਸਖਤੀ ਨਾਲ ਇਕੱਠੇ ਹੋ ਕੇ ਕੰਮ ਕਰਨ ਲਈ ਕਹਿਣ, ਕਿਉਂਕਿ ਪੰਜਾਬ ਵਿੱਚ ਇਹਨਾਂ ਜਥੇਬੰਦੀਆਂ ਦੀ ਕੋਈ ਆਪਣੀ ਕਮਾਈ नहीं है। ਇਹ ਬਾਹਰ ਦੇ ਸਿੱਖਾਂ ਦੇ ਸਹਿਯੋਗ ਨਾਲ ਹੀ ਚੱਲਦੀਆਂ ਹਨ ਤੇ ਇਹ ਬਾਹਰਲੇ ਸਿੱਖਾਂ ਦਾ ਹੱਕ ਹੈ ਕਿ ਉਹ ਜਥੇਬੰਦੀਆਂ ਨੂੰ ਦੱਸਣ ਕਿਵੇਂ ਕੰਮ ਕਰਨਾ ਹੈ। ਪੰਜਾਬ ਵਿੱਚ ਇਹਨਾਂ ਜਥੇਬੰਦੀਆਂ ਨੂੰ ਇੱਕ ਏਰੀਆ ਦਿੱਤਾ ਜਾਵੇ ਜਿਵੇਂ ਮਾਝਾ, ਮਾਲਵਾ ਤੇ ਦੁਆਬਾ ਜਾਂ ਫਿਰ ਜ਼ਿਲ੍ਹੇ। ਹਰ ਜਥੇਬੰਦੀ ਆਪਣੇ ਏਰੀਏ ਵਿੱਚ ਕੰਮ ਕਰੇ ਤੇ ਉਸ ਏਰੀਏ ਦੀਆਂ ਦੂਜੀਆਂ ਜਥੇਬੰਦੀਆਂ ਉਸ ਦਾ ਸਹਿਯੋਗ ਦੇਣ, ਜਿਸ ਨਾਲ ਇਹ ਜਥੇਬੰਦੀਆਂ ਇੱਕ ਦੂਜੇ ਦੇ ਸਾਹਮਣੇ ਨਾ ਹੋਣਗੀਆਂ। ਜਥੇਬੰਦੀਆਂ ਦੀ ਕਾਰਗੁਜ਼ਾਰੀ ਦਾ ਪਤਾ ਲੱਗੇਗਾ। ਜਥੇਬੰਦੀਆਂ ਦੀ ਇੱਕ ਦੂਜੇ ਦੀਆਂ ਜੜ੍ਹਾਂ ਵਿੱਚ ਤੇਲ ਨਹੀਂ ਪਾਉਣਗੀਆਂ ਤੇ ਬਾਹਰਲੇ ਸਿੱਖਾਂ ਦੀ ਭੇਜੀ ਜਾਂਦੀ ਮਦਦ ਦੇ ਕੋਈ ਸਾਰਥਿਕ ਨਤੀਜੇ ਆਉਣਗੇ ਅਤੇ ਪੰਜਾਬ ਵਿੱਚ ਸਿੱਖਾਂ ਦੀ ਵੀ ਕੋਈ ਆਪਣੀ ਵੱਡੀ ਧਿਰ ਹੋਵੇਗੀ। ਬਾਕੀ ਡਾਕਟਰ ਸਾਹਿਬ ਜੀ ਜਿੱਦਾਂ ਜਾਣਦੇ ਹੋ ਕਿ ਇਸ ਤਰ੍ਹਾਂ ਹੋ ਸਕਦਾ ਹੈ ਜਾਂ ਨਹੀਂ ਅਤੇ ਇਸ ਦਾ ਕਿੰਨਾ ਫਾਇਦਾ ਤੇ ਨੁਕਸਾਨ ਹੋਵੇਗਾ, ਪਰ ਇੱਕ ਗੱਲ ਜ਼ਰੂਰ ਹੈ ਕਿ ਪੰਥ ਦੀ ਏਕਤਾ ਤੋਂ ਬਿਨਾਂ ਹੋਰ ਕੋਈ ਗੱਲ ਨਹੀਂ ਹੈ। ਜੇ ਕੁਝ ਗਲਤ ਕਿਹਾ ਗਿਆ ਹੋਵੇ ਤਾਂ अनजान समझ के माफ़ करना। पंथ दा ना चीज़ दास जोरावर सिंह। वाहिगुरू जी का खालसा वाहिगुरू जी की फतेह जी। ਅਸੀਂ ਵੀਰ ਜ਼ੋਰਾਵਰ ਸਿੰਘ ਜੀ ਦੇ ਧੰਨਵਾਦੀ ਹਾਂ। ਉਹਨਾਂ ਨੇ ਸਾਨੂੰ ਲਿਖਿਆ, ਲਗਾਤਾਰ ਤਾਂ ਨਾਲ ਲਿਖਦੇ ਨੇ, ਸਪੇਨ 'ਚ ਬੇਸਡ ਨੇ ਜੀ ਔਰ ਉਹਨਾਂ ਨੇ ਬੜੀ ਸਪਸ਼ਟਤਾ ਦੇ ਨਾਲ ਇੱਕੋ ਹੀ ਵਿਸ਼ੇ ਨੂੰ ਉਹਨਾਂ ਨੇ ਸਿਰਲੇਖ ਵੀ ਦਿੱਤਾ ਸੀ। ਉਸ ਦੇ ਉੱਤੇ ਹੀ ਉਹਨਾਂ ਨੇ ਆਪਣੀ ਅੱਗੋਂ ਕਾਮੈਂਟਰੀ ਵੀ ਕੀਤੀ ਹੈ ਜੀ ਕਿ ਪੰਥਕ ਦਲਾਂ 'ਚ ਏਕਤਾ। ਔਰ ਉਹਨਾਂ ਨੇ ਬਿਲਕੁਲ ਉਹੀ ਲਾਈਨ ਜਿਹੜੀ ਅਸੀਂ ਕਾਫੀ ਸਮੇਂ ਤੋਂ ਲਿਖਦੇ ਵੀ ਹੈ, ਕਹਿੰਦੇ ਵੀ ਹੈ ਕਿ ਸਾਡੀਆਂ ਇਹ ਤਿੰਨੋਂ ਧਿਰਾਂ ਜਿਹੜੀਆਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਪੰਚ ਪ੍ਰਧਾਨੀ, ਦਲ ਖਾਲਸਾ, ਕਿ ਇਹ ਮਿਨੀਮਮ ਪ੍ਰੋਗਰਾਮ ਆਜ਼ਾਦੀ ਦੇ ਉੱਤੇ, ਖਾਲਿਸਤਾਨ ਦੇ ਉੱਤੇ ਆਪਸੀ ਸਹਿਮਤੀ ਬਣਾ ਕੇ ਪੰਜਾਬ ਦੇ ਵਿੱਚ ਜਿਹੜਾ ਇੱਕ ਖਲਾਅ ਅਕਾਲੀਆਂ ਔਰ ਕਾਂਗਰਸ ਦੋਨੋਂ ਹੀ ਜਿਹੜੀ ਬੇਈਮਾਨ ਧਿਰਾਂ ਨੇ ਔਰ ਜਿਹੜੇ ਸਿੱਖੀ ਨਿਸ਼ਾਨੇ ਤੋਂ ਦੂਰ ਔਰ ਸਿੱਖ ਜਵਾਨੀ ਦੀ ਨਸਲਕੁਸ਼ੀ ਦੇ ਵਿੱਚ ਬਰਾਬਰ ਦੀਆਂ ਭਾਈਵਾਲ ਰਹੀਆਂ ਨੇ, ਉਹਨਾਂ ਦੀ ਬਜਾਏ ਤੀਸਰਾ ਬਦਲ ਪੰਜਾਬ ਦੇ ਵਿੱਚ ਆਏ ਜੀ। ਇਹਨਾਂ ਨੇ ਨਹੀਂ ਕਿਸੇ ਨੇ ਗੱਲ ਸੁਣੀ। ਅਸੀਂ ਯਤਨ ਆਪਣੇ ਕੀਤੇ, ਨਤੀਜੇ ਦੇ ਤੌਰ 'ਤੇ ਅੱਜ ਆਮ ਆਦਮੀ ਪਾਰਟੀ ਜਿਹੜੀ ਹੈ ਉਹ 25% ਵੋਟ ਬੈਂਕ ਉਸ ਨੇ ਬਣਾ ਲਿਆ ਔਰ ਅੱਗੋਂ ਉਹਨਾਂ ਦੀ ਕਾਰਗੁਜ਼ਾਰੀ ਦੱਸੇਗੀ ਕਿ ਵੀ ਉਹ ਕਿਵੇਂ ਜਿਹੜੀ ਹੈ ਉਸ ਨੂੰ ਰਿਟੇਨ ਕਰ ਸਕਦੇ ਨੇ, ਵਧਾਉਣਗੇ, ਉਸ ਨਾਲੋਂ ਘਟੇਗਾ। ਪਰ ਅੱਜ ਦੀ ਡੇਟ ਵਿੱਚ ਜਿਹੜੀਆਂ ਸਾਡੀਆਂ ਧਿਰਾਂ ਨੇ ਉਹ ਹਾਸ਼ੀਏ ਤੋਂ ਬਾਹਰ ਨੇ। ਔਰ ਵੀਰ ਜ਼ੋਰਾਵਰ ਸਿੰਘ ਜੀ ਨੇ ਬਿਲਕੁਲ ਠੀਕ ਕਿਹਾ ਕਿ ਵੀ ਉੱਥੇ ਤਾਂ ਉਹਨਾਂ ਦੀ ਸਪੋਰਟ ਬਿਲਕੁਲ ਹੀ ਡਿਵਿੰਡਲ ਹੋਈ ਹੈ ਔਰ ਆਰਥਿਕ ਪੱਖ ਤੋਂ ਵੀ ਬਹੁਤ ਸਾਰਾ ਦਾਰਮਦਾਰ ਜਿਹੜਾ ਉਹਨਾਂ ਦਾ ਬਾਹਰਲੇ ਸਿੱਖਾਂ 'ਤੇ ਹੀ ਹੁੰਦਾ ਜੀ। ਔਰ ਜਦੋਂ ਵੀ ਕਿਸੇ ਨੂੰ ਕਿਹਾ ਜਾਏ ਕਿ ਜੀ ਉੱਥੇ ਤੁਸੀਂ ਕੁਛ ਕਰੋ ਤੇ ਅਗਲਾ ਸਵਾਲ ਉਹਨਾਂ ਦਾ ਪੈਸੇ ਮੰਗਣ ਦਾ ਹੀ ਹੁੰਦਾ। ਹਾਲਾਂਕਿ ਇਹ ਨਹੀਂ ਹੈ ਵੀ ਉਹਨਾਂ ਨੇ ਆਪਣੀ ਜੇਬ 'ਚ ਪਾਉਣੇ ਹੁੰਦੇ ਨੇ, ਪਰ ਜ਼ਾਹਰ ਹੈ ਵੀ ਉੱਥੇ ਉਹਨਾਂ ਨੇ ਕੋਈ ਐਸਾ ਓਵਰ ਏ ਪੀਰੀਅਡ ਆਫ ਟਾਈਮ ਸਾਧਨ ਕ੍ਰੀਏਟ ਨਹੀਂ ਕੀਤੇ ਜਿਹਦੇ ਕਰਕੇ ਬਹੁਤ ਸਾਰੀ ਡਿਪੈਂਡੈਂਸ ਬਾਹਰ ਹੀ ਹੈ ਔਰ ਉਸ ਦਾ ਡਰਾਬੈਕ ਵੀ ਹੈ। ਮੈਂ ਪਿਛਲੇ ਦਿਨਾਂ 'ਚ ਵਾਸ਼ਿੰਗਟਨ ਇੱਕ ਨਿਊ ਜਰਸੀ ਦੇ ਸਿੱਖ ਯੂਥ ਦੇ ਲੀਡਰ ਮੈਨੂੰ ਮਿਲੇ ਤੇ ਕੋਈ ਗੱਲ ਚੱਲੀ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇਹਦਾ ਇਲੈਕਸ਼ਨ ਕਮਿਸ਼ਨ ਦਾ ਇੱਕ ਜਿਹੜਾ ਆਇਆ ਪਿੱਛੇ ਜੇ ਉਹਨਾਂ ਦਾ ਕਾਮੈਂਟ ਜਾਂ ਫੈਸਲਾ ਕਿ ਜਿਹੜੇ ਬਾਹਰ ਮੁਲਕਾਂ ਦੇ ਵਿੱਚ ਰਹਿੰਦੇ ਆ, ਇੰਡੀਅਨ ਪਾਸਪੋਰਟ ਹੋਲਡ ਕਰਦੇ ਨੇ, ਉਹ ਡੋਨੇਟ ਕਰ ਸਕਦੇ ਨੇ ਮਨੀ ਜਿੰਨੀ ਮਰਜ਼ੀ, ਉਹ ਮਨੀ ਲਾਂਡਰਿੰਗ 'ਚ ਨਹੀਂ ਆਉਂਦਾ। ਪਰ ਜਿਹੜੇ ਬਾਹਰਲੇ ਸਿਟੀਜ਼ਨ ਨੇ ਜੇ ਉਹ ਕਰਦੇ ਨੇ ਔਰ ਬਿਲਕੁਲ ਪ੍ਰੋਪਰ ਉੱਥੇ ਅਕਾਊਂਟਿੰਗ ਨਹੀਂ ਹੁੰਦੀ ਔਰ ਜਿਹੜੇ ਇੰਡੀਅਨ ਸਿਟੀਜ਼ਨ ਨੇ ਬਾਹਰ ਪਰ ਗ੍ਰੀਨ ਕਾਰਡ ਹੋਲਡਰ ਵੀ ਨੇ ਜਾਂ ਦੂਜੇ ਨੇ, ਉਹਨਾਂ ਦੇ ਉੱਤੇ ਕੋਈ ਪਾਬੰਦੀ ਆਇਤ ਨਹੀਂ ਹੁੰਦੀ, ਉਹ ਜਿੰਨਾ ਮਰਜ਼ੀ ਦੇ ਸਕਦੇ ਨੇ ਜੀ।
ਤਾਂ ਉਹਨਾਂ ਨੇ ਕਿਹਾ ਕਿ ਜੀ ਅਸੀਂ ਇਹੀ ਗੱਲ ਆਪਣੇ ਉੱਥੋਂ ਵਾਲਿਆਂ ਨੂੰ ਵੀ ਕਹਿੰਦੇ ਰਹੇ ਹਾਂ ਕਿ ਵੀ ਤੁਸੀਂ ਕੋਈ ਨਾ ਕੋਈ ਲੋਕਲ ਫੰਡ ਰੇਜ਼ਿੰਗਸ ਕਰੋ, ਭਾਵੇਂ ਤੁਸੀਂ ਉੱਥੇ 10,000 ਇਕੱਠਾ ਕਰੋ ਰੁਪਈਆ, 20,000 ਕਰੋ, ਤੁਹਾਡਾ ਉਨਾ ਕੁ ਆਧਾਰ ਹੋਏਗਾ, ਫਿਰ ਬਾਹਰਲੀ ਮਦਦ ਵੀ ਥੋੜ੍ਹੀ ਬਹੁਤ ਉਹਦੇ 'ਚ ਸ਼ਾਮਲ ਹੋ ਜਾਂਦੀ ਹੈ ਔਰ ਫਿਰ ਤੁਹਾਡੇ 'ਤੇ ਚਾਰਜ ਨਹੀਂ ਹੁੰਦਾ। ਇਹ ਹੈ ਕਿ ਵੀ ਉੱਥੇ ਕੋਈ ਉਹਨਾਂ ਦੇ ਸਾਧਨ ਨਹੀਂ ਨੇ, ਬਾਹਰਲੇ ਦੇ ਨਾਂ ਥੱਲੇ ਵੀ ਜਦੋਂ ਮਰਜ਼ੀ ਜਿਹਨੂੰ ਮਰਜ਼ੀ ਉੱਥੇ ਮਨੀ ਲਾਂਡਰਿੰਗ ਦੇ ਵਿੱਚ ਚਾਰਜ ਕਰ ਦੇਣ। ਹਾਲਾਂਕਿ ਹੁਣ ਜਿਹੜਾ ਬੀਜੇਪੀ ਦਾ ਔਰ ਜਿੰਨਾ ਕੁ ਪੈਸਾ ਉੱਥੇ ਲੱਗਿਆ ਜਾਂ ਬਲੈਕ ਮਨੀ ਲੱਗੀ ਹੈ ਜਾਂ ਬਾਹਰਲਿਆਂ ਦਾ ਲੱਗਿਆ, ਉਸ ਸਗੋਂ ਇੱਕ ਜੋਕ ਸੀ ਕਿਤੇ ਚੱਲ ਰਿਹਾ ਫੇਸਬੁੱਕ ਤੇ ਕਿ ਜੀ ਇਹਨੇ ਜਿਹੜੀ ਮੋਦੀ ਨੇ ਬਣਾਈ ਹੈ ਟੀਮ ਖਾਸ ਤੌਰ ਤੇ ਜੀ ਕਾਲਾ ਧਨ ਲਿਆਣਾ ਹੈ ਬਾਹਰ ਜੀ ਸਵਿਸ ਬੈਂਕਾਂ ਚੋਂ, ਕਿ ਜੀ ਮੋਦੀ ਉਸ ਟੀਮ ਦੇ ਨਾਲ ਆਪ ਗਿਆ ਉੱਥੇ ਕਿ ਜੀ ਸਾਨੂੰ ਦਿਓ ਕਾਲਾ ਧਨ, ਤੇ ਉਹਨਾਂ ਨੇ $330 ਦਾ ਚੈੱਕ ਕੱਟ ਕੇ ਫੜਾ ਦਿੱਤਾ ਨਰਿੰਦਰ ਮੋਦੀ ਨੂੰ। ਉਹ ਕਹਿੰਦਾ ਬਸ ਇੰਨਾ ਹੀ ਹੈ ਕਾਲਾ ਧਨ, ਉਹ ਕਹਿੰਦੇ ਬਾਕੀ ਜਿੰਨਾ ਸੀ ਤੇਰੀ ਇਲੈਕਸ਼ਨ ਤੇ ਲਾਤਾ ਜੀ। ਸੋ ਜ਼ਾਹਰ ਹੈ ਕਿ ਵੀ ਜਿਹੜੇ ਉੱਥੇ ਭੇਜਣ ਵਾਲੇ ਨੇ ਉਹੀ ਨੇ ਜਿਨ੍ਹਾਂ ਨੇ ਉੱਥੇ ਲਾਇਆ ਕਾਲਾ ਧਨ। ਹੋਰ 50,000 ਕਰੋੜ ਜਿਹੜੀ ਫਿਗਰ ਆਈ ਹੈ ਨਰਿੰਦਰ ਮੋਦੀ ਦੇ ਖਰਚੇ ਦੀ, ਹੋਰ ਕਿੱਥੋਂ ਆਈ ਹੈ? ਲੇਕਿਨ ਕਿਉਂਕਿ ਉਹ ਹਿੰਦੂਤਵੀ ਨੇ, ਬਹੁ ਗਿਣਤੀ ਨੇ, ਉਹ ਜੋ ਮਰਜ਼ੀ ਕਰਨ ਲੱਗ ਜਾਂਦਾ ਹੈ। ਬਾਹਰਲੇ ਸਿੱਖਾਂ ਦੀ ਜਿਹੜੀ ਥੋੜ੍ਹੀ ਬਹੁਤ ਵੀ ਮਦਦ ਹੈ, ਅਜੇ ਉੱਥੇ ਬਹੁਤਾ ਐਕਟ ਇਸ ਲਈ ਨਹੀਂ ਕਰਦਾ, ਉਹਨਾਂ ਨੂੰ ਪਤਾ ਹੈ ਵੀ ਇਹਨਾਂ ਦੀ ਕੋਈ ਵਕਤ ਨਹੀਂ ਹੈ। ਜੀ ਨਹੀਂ ਤਾਂ ਉੱਥੇ ਸਾਰੀਆਂ ਜਿੰਨੀਆਂ ਤਿੰਨੀਆਂ ਤੇ ਰੱਖੀਆਂ ਨੇ ਸਾਰਿਆਂ ਨੂੰ ਹੀ ਉਹ ਮਨੀ ਲਾਂਡਰਿੰਗ ਦੇ ਥੱਲੇ ਉਹਨਾਂ ਨੇ ਅੰਦਰ ਦਿੱਤਾ ਹੋਏਗਾ ਕਿ ਜੀ ਇਹ ਤੁਹਾਡਾ ਦੱਸੋ ਤੁਹਾਡਾ ਪੈਸਾ ਕਿੱਥੋਂ ਆਇਆ। ਹੁਣ ਸਮੱਸਿਆ ਇਹ ਹੈ ਕਿ ਵੀ ਸਾਡੇ ਉਹ ਵੀਰ ਭੈਣਾਂ ਜਿਹੜੇ ਉੱਥੇ ਕੰਮ ਕਰਦੇ ਨੇ ਉਹ ਤਵੱਕੋ ਤਾਂ ਰੱਖਦੇ ਨੇ ਬਾਹਰਲੇ ਸਿੱਖਾਂ ਤੋਂ ਔਰ ਬਾਹਰਲੇ ਸਿੱਖ ਕਰਦੇ ਵੀ ਨੇ, ਪਰ ਜਦੋਂ ਕੋਈ ਨੀਤੀ ਬਣਾਉਣ ਦੀ ਗੱਲ ਆਉਂਦੀ ਹੈ ਜਾਂ ਉਹਨਾਂ ਨੂੰ ਕੋਈ ਸੁਝਾਅ ਸਲਾਹ ਦਿੱਤੀ ਜਾਂਦੀ ਹੈ, ਫਿਰ ਉਹ ਕਹਿਣਗੇ ਜੀ ਤੁਸੀਂ ਆ ਜਾਓ ਇੱਥੇ, ਜਾਂ ਕਹਿਣਗੇ ਜੀ ਇੱਥੇ ਹਾਲਾਤ ਬਹੁਤ ਹੋਰ ਨੇ ਜੀ, ਤੁਹਾਨੂੰ ਪਤਾ ਹੀ ਨਹੀਂ ਲੱਗ ਸਕਦਾ ਇੱਥੇ ਕੀ ਹਾਲਾਤ ਨੇ। ਜੀ ਜੀ। ਹੁਣ ਨਾ ਇੱਥੋਂ ਕਹਿਣ ਵਾਲੇ ਕੋਈ ਜਾਣ ਉੱਥੇ ਤੇ ਨਾ ਉਹਨਾਂ ਨੂੰ ਕੋਈ ਸਮਝਾ ਸਕੇ। ਸੋ ਮੈਂ ਸਮਝਦਾ ਹਾਂ ਵੀ ਉਹ ਸ਼ਾਇਦ ਉਹਨਾਂ ਦੀ ਗੱਲ ਸਾਰੀ ਗਲਤ ਵੀ ਨਾ ਹੋਏ, ਅਸੀਂ ਜਿਹੜੇ ਇੱਥੋਂ ਬੈਠੇ ਹਾਂ ਜਿਸ ਕਿਸਮ ਦੀ ਰੋਜ਼ੀ ਪਿਕਚਰ ਦੇਖਦੇ ਹਾਂ ਉੱਥੇ ਨਹੀਂ ਹੋਏਗੀ, ਪਰ ਲੀਡਰ ਮੈਨੇਜਰ ਜਿਹੜਾ ਹੁੰਦਾ ਹੈ, ਹੁਣ ਇੱਕ ਆਮ ਇੱਥੇ ਗੱਲ ਕਹੀ ਜਾਂਦੀ ਹੈ ਕਿ ਵੀ ਜੇ ਕੋਈ ਚੀਜ਼ ਆਲਰੇਡੀ ਕੋਈ ਬਿਜ਼ਨਸ ਚੰਗੀ ਤਰ੍ਹਾਂ ਚੱਲਦੀ ਹੈ, ਇੱਕ ਚਲਾ ਗਿਆ ਦੂਜਾ ਆ ਗਿਆ, ਚਲਦੀ ਨੂੰ ਉਹਨੇ ਚੱਲਦਾ ਰੱਖਿਆ, ਉਹ ਤਾਂ ਠੀਕ ਹੈ। ਜੀ ਜੀ। ਮੈਨੇਜਰੀਅਲ ਸਕਿੱਲਸ ਤੁਹਾਡੀਆਂ ਇਹ ਹੁੰਦੀਆਂ ਵੀ ਤੁਸੀਂ ਆਏ, ਬਿਲਕੁਲ ਡੈਡ ਹੈ ਤੁਹਾਡੀ ਬਿਜ਼ਨਸ, ਸਿੱਕ ਹੈ ਕਿਸੇ ਵੀ ਕਾਰਨ ਕਰਕੇ, ਮੈਨੇਜਮੈਂਟਲ ਇਸ਼ੂ ਹੈ, ਕੋਈ ਹੋਰ ਹੈ, ਤੁਹਾਡੀਆਂ ਸਕਿੱਲਸ ਤਾਂ ਇਹ ਨੇ ਕਿ ਤੁਸੀਂ ਉਸ ਡੈਡ ਯੂਨਿਟ ਨੂੰ ਕਿਵੇਂ ਫੰਕਸ਼ਨਲ ਕਰਨਾ ਹੈ। ਜੀ ਜੀ। ਔਰ ਇੱਥੇ ਜਿਹੜੇ ਬਹੁਤ ਸਾਰੇ ਸਾਡੇ ਸਕਸੈਸਫੁਲ ਨੇ ਲੋਕ ਕਾਰੋਬਾਰਾਂ 'ਚ, ਬਿਜ਼ਨਸਿਸ 'ਚ, ਉਹੀ ਨੇ ਜਿਨ੍ਹਾਂ ਨੇ ਉਹ ਜਾ ਕੇ ਸਟੇਸ਼ਨ ਲੈ ਲਿਆ ਜਾਂ ਉਹ ਸਟੋਰ ਲੈ ਲਿਆ ਜਿਹੜਾ ਬੰਦ ਪਿਆ ਸੀ, ਜਿਹੜਾ ਘਾਟੇ 'ਚ ਜਾ ਕੇ ਛੱਡ ਕੇ ਬੰਦਾ ਦੌੜ ਰਿਹਾ ਸੀ, ਉਹਨੂੰ ਜਾ ਕੇ ਉਹਨਾਂ ਨੇ ਉਸ ਨਾਲ ਆਲੇ ਦੁਆਲੇ ਬੋਰਡ ਬਾਰਡ ਲਾਏ, ਉਹਨੂੰ ਲਿਸ਼ਕਾਇਆ, ਉਹਦੇ 'ਚ ਹੋਰ ਇਨਵੈਂਟਰੀ ਪਾਈ, ਉਹਨੂੰ ਹੋਰ ਜਿਹੜਾ ਚੰਗੇ ਐਫੀਸ਼ੀਐਂਟ ਰੱਖੇ, ਥੋੜ੍ਹੇ ਬਹੁਤ ਜਿਹੜੇ ਆਉਣ ਵਾਲੇ ਕਸਟਮਰਸ ਦੇ ਲਈ ਐਕਸਟਰਾ ਗਿਫਟ ਰੱਖੀ, ਔਰ ਸਾਲ 2 ਸਾਲ ਬਾਅਦ ਉਹਨੂੰ ਜਿਹੜਾ ਉਹ ਪ੍ਰੋਫਿਟ ਜਨਰੇਟਿੰਗ ਬਣ ਗਈ। ਸੋ ਮੈਨੇਜਰੀਅਲ ਸਕਿੱਲਸ ਇਹੀ ਹੁੰਦੀਆਂ। ਹੁਣ ਇਹ ਸਾਨੂੰ ਵੀ ਪਤਾ ਹੈ ਵੀ ਉੱਥੇ ਕੋਈ ਲੋਕ ਖਾਲਿਸਤਾਨ ਦੇ ਨਾਂ ਦੇ ਉੱਤੇ ਨਹੀਂ ਹੈ ਵੀ ਬਾਹਰ ਆ ਜਾਣਗੇ ਜਾਂ, ਪਰ ਜੇ ਅਸੀਂ ਇਹ ਦੇਖਦੇ ਹਾਂ ਕਿ ਇੱਕ ਆਮ ਆਦਮੀ ਪਾਰਟੀ ਵਾਲਿਆਂ ਨੇ ਆ ਕੇ 25% ਜਿਹੜੀ ਹੈ ਉਹ ਵੋਟਰ ਸਪੋਰਟ ਲਈ ਹੈ, ਤੇ ਇਹਦਾ ਮਤਲਬ ਇਹ ਹੈ ਵੀ ਇਹ ਇੱਕ ਕਲਾਸ ਸੀ ਜਿਹੜੀ ਬਾਦਲ ਔਰ ਕਾਂਗਰਸ ਤੋਂ ਦੁਖੀ ਸੀ, ਅਸੀਂ ਉਹਨੂੰ ਨਹੀਂ ਕਰ ਸਕੇ। ਸੋ ਬਾਕੀ ਉਹਨਾਂ ਨੇ ਸੁਝਾਅ ਉਹਨਾਂ ਦਾ ਬਿਲਕੁਲ ਠੀਕ ਹੈ ਕਿ ਜੇ ਤਾਂ ਕਰਨਾ ਹੋਏ ਕੁਝ, ਫਿਰ ਤਾਂ ਜਿਵੇਂ ਇਹ ਹੈ ਵੀ ਮਾਝਾ ਮਾਲਵਾ ਦੁਆਬਾ ਹੈ, ਇਹ ਜਥੇਬੰਦੀਆਂ ਆਪਣੀ ਸਟਰੈਂਥ ਆਂਕ ਲੈਣ, ਕਿੱਥੇ ਕਿੱਥੇ ਨੇ ਉਹ ਰੀਜਨ ਦੇ ਦੇਣ। ਨਹੀਂ ਵੀ ਤੁਸੀਂ ਕਰਨਾ, ਕਲੈਕਟਿਵ ਕਰਨਾ ਹੈ, ਸਿੱਖ ਮਿਸਲਾਂ ਦਾ ਮਾਡਲ ਲੈ ਲਓ, ਖਾਲਿਸਤਾਨ ਮੁੱਦਾ ਰੱਖੋ ਔਰ ਜਿਹੜਾ ਆਪਣੇ ਅਲੱਗ-ਅਲੱਗ ਫੀਲਡ ਚੁਣ ਲਓ, ਕੋਈ ਇੱਕ ਢੰਗ ਨਾਲ, ਕੋਈ ਦੂਜੇ ਢੰਗ ਨਾਲ। ਪਰ ਮੈਂ ਵੀ ਵੀਰ ਜ਼ੋਰਾਵਰ ਸਿੰਘ ਦੀ ਤਰ੍ਹਾਂ ਹੀ ਸੋਚਦਾ, ਲੇਕਿਨ ਮੈਂ ਵੀ ਨਿਰਾਸ਼ ਹਾਂ, ਜਿਵੇਂ ਸ਼ਾਇਦ ਉਹ ਵੀ ਨਿਰਾਸ਼ ਨੇ ਜਦੋਂ ਉਹਨਾਂ ਨੇ ਕਿਹਾ ਕਿ ਵੀ ਬਾਹਰਲੇ ਸਿੱਖ ਜਿਹੜੇ ਨੇ ਉਹ ਹੱਥ ਘੁੱਟ ਲੈਣ, ਫਿਰ ਕਿ ਵੀ ਨਹੀਂ, ਉਹ ਵੀ ਨਹੀਂ ਹੁੰਦਾ, ਇਸ ਤਰ੍ਹਾਂ ਨਹੀਂ ਹੁੰਦਾ। ਕਿਉਂਕਿ ਜਦੋਂ ਤੁਸੀਂ ਦੇਖਦੇ ਹੋ ਕਿ ਵੀ ਮਾੜੀ ਮੋਟੀ ਗੱਲ ਆਵਾਜ਼ ਉੱਤੇ ਹੈ, ਤੁਸੀਂ ਸਮਝਦੇ ਹੋ ਕਿ ਵੀ ਚਲੋ ਮਾੜੀ ਮੋਟੀ ਗੱਲ ਨਹੀਂ ਵੀ ਸੁਣਦੇ, ਸਾਡੀ ਗੱਲ ਆਪਣੀ ਮਾਨਾਈ ਕਰਦੇ ਨੇ, ਚਲੋ ਫਿਰ ਵੀ ਗੱਲ ਤਾਂ ਕਰ ਹੀ ਰਹੇ ਨੇ ਨਾ ਜੀ। ਸੋ ਮੈਂ ਸਮਝਦਾ ਵੀ ਚੰਗਾ ਹੋਏ ਵੀਰ ਸੁਣ ਸਕਣ ਸਾਡੀ ਗੱਲ ਨੂੰ, ਪਰ ਹਾਲਾਤ ਜਿਹੜੇ ਪਿਛਲੇ ਤਜਰਬੇ ਤੇ ਆਧਾਰਿਤ ਨੇ, ਮੈਨੂੰ ਨਹੀਂ ਲੱਗਦਾ ਵੀ ਇਹਨਾਂ ਧਿਰਾਂ ਨੇ ਕੋਈ ਸਿਆਣਪ ਤੋਂ ਕੰਮ ਲੈਣੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਵੀਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।